ਅਗਲੀ ਖਬਰ ਦੇ ਵੱਲ ਵਧੀਏ ਤੇ ਕਾਫੀ ਚਰਚਾ ਹੁੰਦੀ ਰਹੀ। ਬਾਜਵਾ ਸਾਹਿਬ ਤੇ ਮਾਨ ਸਾਹਿਬ ਇੱਕ ਦੂਜੇ ਤੇ ਸ਼ਬਦੀ ਵਾਰ ਕਰਦੇ ਰਹੇ। ਕਹਿੰਦੇ ਵੀ ਇੱਕ ਭਰੂਣ ਹੱਤਿਆ ਸ਼ਬਦ ਦੋਨਾਂ ਦੇ ਟਕੋਰਾਂ ਦੇ ਵਿੱਚ ਅਹਿਮ ਹੈ। ਉਹ ਕਹਿੰਦੇ ਤੁਹਾਡੀ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਭਰੂਣ ਹੱਤਿਆ ਕਰਤੀ। ਬਾਜਵਾ ਸਾਹਿਬ ਕਹਿੰਦੇ ਤੁਸੀਂ ਵਿਕਾਸ ਦੀ ਭਰੂਣ ਹੱਤਿਆ ਕਰਤੀ। ਬਾਜਵਾ ਕਾਂਗਰਸ ਦੀ ਕਿਸੇ ਗੁੱਝੀ ਸਿਆਸਤ ਦੇ ਤਹਿਤ ਬੋਲੇ ਨੇ ਸ਼ਰਮਾ ਜੀ? ਵੀ ਜੀ ਇੱਕ ਪਾਸੇ ਇੰਡੀਆ ਗੱਠਜੋੜ ਦੇ ਹਵਾਲੇ ਨਾਲ ਇਹ ਚਰਚਾ ਹੈ ਕਿ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਜਾਂ ਐਨਡੀਏ ਨੂੰ ਜਾਂ ਮੋਦੀ ਸਰਕਾਰ ਨੂੰ ਲਾਂਭੇ ਕਰਨ ਲਈ ਇਕੱਠਿਆਂ ਹੋਣਾ। ਜੀ ਜੀ। ਤੇ ਜਦੋਂ ਕਿਸੇ ਵੱਡੇ ਵਿਰੋਧੀ ਨੂੰ ਹਰਾਉਣਾ ਹੋਵੇ ਤਾਂ ਕਈ ਵਾਰ ਛੋਟੇ ਮੁਹਾਲ ਛੱਡਣੇ ਪੈਂਦੇ ਨੇ। ਤੇ ਉਹਦੇ ਹਵਾਲੇ ਨਾਲ ਇਹ ਚਰਚਾ ਸੀ ਕਿ ਸ਼ਾਇਦ ਕਾਂਗਰਸ ਤੇ ਆਪ ਮਜਬੂਰੀ ਵਸ ਇਕੱਠਿਆਂ ਹੋ ਜਾਵੇ। ਉਹਦੇ ਲਈ ਕੋਈ ਸੀਟਾਂ ਦਾ ਆਦਾਨ ਪ੍ਰਦਾਨ ਕਰਨਾ ਪਵੇ, ਕੋਈ ਛੱਡ ਛੜਈਆ ਕਰਨਾ ਹੋਵੇ, ਕਰ ਲੈਣਗੇ। ਤੇ ਇਹ ਵੀ ਮਹਿਸੂਸ ਹੋਇਆ ਕਿ ਜਿਵੇਂ ਪੰਜਾਬ 'ਚ ਆਮ ਆਦਮੀ ਪਾਰਟੀ ਕਾਂਗਰਸ ਨਾਲੋਂ ਵੱਧ ਕਾਹਲੀ ਹੋਵੇ ਗੱਠਜੋੜ ਦੇ ਲਈ। ਦਿੱਲੀ 'ਚ ਵੀ ਉਹਨਾਂ 'ਚੋਂ ਕਾਹਲ ਨਜ਼ਰ ਆਈ। ਪਰ ਦਿੱਲੀ ਤੇ ਕਾਂਗਰਸ ਦੇ ਲੀਡਰ, ਪੰਜਾਬ 'ਚ ਕਾਂਗਰਸ ਦੇ ਲੀਡਰ, ਹਰਿਆਣਾ 'ਚ ਕਾਂਗਰਸ ਦੇ ਲੀਡਰ, ਰਾਜਸਥਾਨ 'ਚ ਕਾਂਗਰਸ ਦੇ ਲੀਡਰ, ਸਥਾਨਕ ਲੀਡਰਾਂ ਨੇ ਇਸ ਗੱਲ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾਂ ਉਹਨਾਂ ਨੇ ਪੈਰ ਨਹੀਂ ਲੱਗਣ ਦਿੱਤੇ। ਉਹਨਾਂ ਨੇ ਮੁੱਦਾ ਚੁੱਕੀ ਹੋ ਰੱਖਿਆ। ਹਾਈ ਕਮਾਂਡ ਦੇ ਕਹਿਣ ਦੇ ਬਾਵਜੂਦ ਵੀ ਉਹ ਜਨਤਕ ਤੌਰ ਤੇ, ਅਤੇ ਹੁਣ ਤਾਂ ਸਥਿਤੀ ਸਪਸ਼ਟ ਜਿਹੜੀ ਆਪਣਾ ਪ੍ਰਤਾਪ ਸਿੰਘ ਬਾਜਵਾ ਬੋਲੇ ਕਿ 32 ਐਮਐਲਏ ਮੇਰੇ ਸੰਪਰਕ 'ਚ ਨੇ, ਥੋੜਾ ਜਿਹਾ ਜ਼ੋਰ ਹੋਰ ਲਾਉਣ ਦੀ ਲੋੜ ਆ। ਸਰਕਾਰ ਸਾਡੀ ਬਣੀ ਖੜੀ ਆ, 24 'ਚ 2 ਮਹੀਨਿਆਂ ਬਾਅਦ ਸਰਕਾਰ ਡਿੱਗ ਜਾਣੀ ਆ। ਹੁਣ ਹੱਲ ਚਾਹੀਦੇ ਨੇ। 32 ਉਹਨਾਂ ਵਾਲੇ ਹੈਗੇ ਨੇ ਮੇਰੇ ਸੰਪਰਕ 'ਚ, 18 ਸਾਡੇ ਕੋਲ ਆਪਣੇ ਹੈਗੇ ਨੇ, 50 ਹੋ ਗਏ, 9 ਹੋਰ ਚਾਹੀਦੇ ਨੇ। ਕੀ ਪ੍ਰਤਾਪ ਸਿੰਘ ਬਾਜਵਾ ਇਕੱਲੇ ਆਪਣੇ ਦਮ ਤੇ ਸਰਕਾਰ ਬਣਾਉਣ ਜਾ ਰਹੇ ਨੇ ਪੰਜਾਬ 'ਚ, ਜਾਂ ਇਹ ਸਿਰਫ ਪੈਰਾਂ ਤੋਂ ਕੱਢਣ ਦੇ ਲਈ ਆ ਇਹ ਹਵਾਲਾ? ਕੀ ਇਹ ਕਾਂਗਰਸ ਦੀ ਇੱਕ ਗੁੱਝੀ ਸਾਜ਼ਿਸ਼ ਹੈ ਕਿ ਇੱਕ ਪਾਸੇ ਇੰਡੀਆ ਗੱਠਜੋੜ ਦਾ ਹਿੱਸਾ ਬਣਾਉਣ ਦੇ ਹਵਾਲੇ ਨਾਲ ਦਿਖਾਇਆ ਜਾਵੇ ਕਿ ਅਸੀਂ ਸਾਂਝ ਹਾਂ, ਦੂਏ ਪਾਸੇ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਭਾਈ ਤੁਸੀਂ ਸਾਡੇ ਪੰਜਾਬ ਦੇ ਵਿੱਚ, ਤੁਸੀਂ ਸਾਡੇ ਹਰਿਆਣੇ 'ਚ, ਤੁਸੀਂ ਸਾਡੇ ਦਿੱਲੀ 'ਚ ਸਾਡੇ ਲੀਡਰਾਂ ਨੂੰ ਤੰਗ ਕਰਦੇ ਹੋ, ਸਾਡੇ ਨਾਲ ਧੋਖਾ ਕੀਤਾ, ਸਾਡੇ ਲੀਡਰ ਪੱਟ ਲਏ, ਆ ਲਓ ਹੁਣ ਅਸੀਂ ਤੁਹਾਡੇ ਪੈਰ ਹਿਲਾਉਂਦੇ ਹਾਂ। ਕੀ ਇਹ ਸਿਰਫ ਇੱਕ ਭੁਲੇਖਾ ਪਾਉਣ ਲਈ ਆਪ ਨੂੰ? ਹੁਣ ਇਹਦੇ ਨਾਲ ਹੋਣਾ ਕੀ ਆ? ਇੱਕ ਪਾਸੇ ਚਰਚਾ ਇਹ ਆ ਕਿ ਇਹ ਨਾ ਹੋਵੇ ਕਿ ਇਹਨਾਂ ਦੇ 18 ਐਮਐਲਏ 'ਚੋਂ ਬੀਜੇਪੀ ਵਾਲੇ ਕੋਈ ਪੱਟ ਕੇ ਲੈ ਜਾਵੇ ਤੇ ਕੋਈ ਆਪ ਵਾਲੇ ਪੱਟ ਕੇ ਲੈ ਜਾਣ, ਕਿਸੇ ਨੂੰ ਐਮਪੀ ਦੀ ਟਿਕਟ, ਕਿਸੇ ਨੂੰ ਕੁਛ। ਪਰ ਦੂਏ ਪਾਸੇ ਚਰਚਾ ਇਹ ਹੈ ਕਿ ਹੋਣਾ ਇਹ ਹੈ ਕਿ 92 ਦੇ ਵਿੱਚੋਂ 92 ਦੇ 92 ਛੱਕੀ ਹੋ ਗਏ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਲਈ। ਠੀਕ ਹੈ, ਹਾਂ। ਉਹਨਾਂ ਨੂੰ ਇਹੀ ਲੱਗੀ ਜਾਂਦਾ ਕਿ ਨਾ 92 'ਚੋਂ 32 ਕਿਹੜੇ ਜੀ। ਕਿਹਨੇ ਕਿੰਨੀ ਵਾਰ ਕੇਜਰੀਵਾਲ ਨੂੰ ਮੱਥਾ ਟੇਕਿਆ, ਕਿੰਨੀ ਵਾਰ ਰਾਘਵ ਚੱਡਾ ਦੇ ਜਾ ਕੇ ਗੋਡੀ ਹੱਥ ਲਾਏ, ਕਿਹੜਾ ਕਿੰਨੀ ਵਾਰ ਭਗਵੰਤ ਮਾਨ ਦੀ ਕੋਠੀ ਗਿਆ, ਉਹਨੇ ਦਾ ਰਿਕਾਰਡ ਫਰੋਲਿਆ ਜਾ ਰਿਹਾ ਜੀ। ਕਿਹੜਾ ਕਿੰਨੀ ਵਾਰ ਭੱਜ ਕੇ ਆਇਆ, ਕਿਹੜਾ ਕਿੰਨੀ ਵਾਰ ਕਿੱਥੇ ਕਿੱਥੇ ਖੜਾ ਰਿਹਾ ਨੰਗੇ ਪੈਰੀ। ਸੋ ਸਾਰਾ ਰਿਕਾਰਡ ਦੇਖਿਆ ਜਾ ਰਿਹਾ। ਜਿਹੜਾ ਜਮਾਂ ਹੀ ਚੁੱਪ ਬੱਟੀ ਰਿਹਾ, ਕਿਨਾਰੇ ਤੇ ਰਿਹਾ, ਸੋਸ਼ਲ ਮੀਡੀਆ ਤੇ ਸਰਗਰਮ ਨਹੀਂ, ਕੁਛ ਨਹੀਂ, ਉਹ ਜ਼ਿਆਦਾ ਸ਼ੱਕੀ ਹੋ ਰਹੇ ਨੇ ਜੀ। ਤੇ ਜਿਹੜਾ ਜ਼ਿਆਦਾ ਉਲਰ ਕੇ ਪੈ ਰਿਹਾ, ਉਹਦੇ ਪਰ ਵੱਖਰੀ ਨਜ਼ਰ ਰੱਖੀ ਜਾ ਰਹੀ ਹੈ। ਸੋ ਕੁੱਲ ਮਿਲਾ ਕੇ ਪ੍ਰਤਾਪ ਬਾਜਵੇ ਦੀ ਇਸ ਬੋਲਾਂ ਨੇ ਉਹ 'ਚ ਕਿੰਨੀ ਸਹੀ ਹੈ ਕਿੰਨੀ ਨਹੀਂ, ਇਹ ਤਾਂ ਵਕਤ ਦੱਸੂਗਾ। ਪਰ ਵਕਤ 'ਚ ਪਾਤਾ ਜੀ ਆਮ ਆਦਮੀ ਪਾਰਟੀ ਨੂੰ ਇਸ ਗੱਲ ਨੇ। ਚਾਹੇ ਮੋੜਵਾਂ ਜਵਾਬ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਠੋਕ ਕੇ। ਉਹ ਕਹਿੰਦੇ ਕਿ ਮੈਂ ਜਨਤਾ ਦਾ ਚੁਣਿਆ ਨੁਮਾਇੰਦਾ, ਤੁਸੀਂ ਤਿਕੜਮਬਾਜ਼ ਹੈ ਨਾ, ਤੁਹਾਡੀਆਂ ਤਿਕੜਮਬਾਜ਼ੀਆਂ ਚੱਲੀਆਂ, ਮੈਂ 3 ਕਰੋੜ ਲੋਕਾਂ ਦਾ ਨੁਮਾਇੰਦਾ ਹੈ ਨਾ, ਮੈਨੂੰ ਲੋਕਾਂ ਨੇ ਚੁਣਿਆ। ਤੇ ਤੁਹਾਡੇ ਤਾਂ ਕਹਿੰਦੇ ਮੁੱਖ ਮੰਤਰੀ ਦੇ ਸੁਪਨੇ ਦੀ ਉਹ ਭਰੂਣ ਹੱਤਿਆ ਹੋ ਚੁੱਕੀ ਆ। ਉਹ ਕਹਿੰਦੇ ਕਿ ਤੁਸੀਂ ਵਿਕਾਸ ਦੀ ਭਰੂਣ ਹੱਤਿਆ ਕਰਤੀ। ਉਸ ਤੋਂ ਤਕਰਾਰ ਆਪਸ ਵਿੱਚ ਸਿੱਧੀ ਆ। ਇੱਥੋਂ ਤੱਕ ਕਿ ਮਾਲਵਿੰਦਰ ਕੰਗ ਜਿਹੜੇ ਬੁਲਾਰੇ ਨੇ ਇਹਨਾਂ ਦੇ, ਉਹਨੇ ਤਾਂ ਕਿਹਾ ਵੀ ਹੈ ਕਿ ਕਾਂਗਰਸ ਦੇ ਟੱਚ 'ਚ ਤਾਂ ਜਨਤਾ ਨਹੀਂ ਹੈਗੀ, ਐਮਐਲਏ ਕੀ ਟੱਚ 'ਚ ਹੋਣਗੇ। ਅੱਛਾ। ਸੋ ਇਸ ਲਈ ਉਹ ਬੇਸ਼ੱਕ ਉਹ ਤੰਜ ਕਸੇ ਜਾ ਰਹੇ ਨੇ ਜਾਂ ਮੋੜਵਾਂ ਜਵਾਬ ਦਿੱਤਾ ਜਾ ਰਿਹਾ ਜਾਂ ਠੋਕਵਾਂ ਜਵਾਬ ਦਿੱਤਾ ਜਾ ਰਿਹਾ, ਪਰ ਉਹਦੇ ਬਾਵਜੂਦ ਵੀ ਮੈਨੂੰ ਕੱਲ ਇਹ ਜਾਣਕਾਰੀ ਹਾਸਲ ਹੋ ਰਹੀ ਸੀ, ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਨੂੰ ਵੱਖਰੇ ਨਿਰਦੇਸ਼ ਦਿੱਤੇ ਗਏ ਨੇ ਕਿ ਐਮਐਲਏਆਂ ਤੇ ਨਜ਼ਰ ਰੱਖੋ ਤੇ ਉਹਨਾਂ ਦੀ ਪੈਰ ਨੱਪ ਕੇ ਰੱਖੋ। ਇਹਦਾ ਮਤਲਬ ਪ੍ਰਤਾਪ ਬਾਜਵਾ ਕੀ ਇਹ ਅਚਨਚੇਤ ਕੋਈ ਗੱਲ ਕਹਿ ਗਏ, ਉਹਦੇ ਵਿੱਚੋਂ ਇਹ ਕਹਾਣੀ ਜਨਮ ਗਈ, ਜਾਂ ਕਾਂਗਰਸ ਹਾਈ ਕਮਾਂਡ ਨੇ ਇਹ ਟਾਸਕ ਦਿੱਤੀ ਹੈ? ਭੁਪਿੰਦਰ ਹੁੱਡਾ ਉਹੀ ਤਾਂ ਨਹੀਂ ਬੋਲੇ ਕਿਤੇ ਕਿ ਉਹ ਇੱਕ ਆਪਣੀ ਕਾਂਗਰਸ ਦੀ ਅੰਦਰੂਨੀ ਚਾਲ ਸੀ ਕਿ ਅਸੀਂ ਕਵਾਂਗੇ ਅਸੀਂ ਆ ਰਹੇ ਹਾਂ ਜੀ ਹਰਿਆਣੇ 'ਚ ਨੈਲੋ ਦੇ ਨਾਲ ਗੱਠਜੋੜ ਕਰਨ, ਤੁਸੀਂ ਕਿਉਂ ਨਾ ਜੀ ਨਾ, ਅਸੀਂ ਨਹੀਂ ਆਉਣ ਦੇਣਾ, ਨਹੀਂ ਅਸੀਂ ਬਾਗੀ ਹੋ ਜਾਾਂਗੇ, ਪਹਿਲਾਂ ਤੁਸੀਂ ਆਪ ਨੂੰ ਸੀਟਾਂ ਵੰਡਣ ਨੂੰ ਫਿਰਦੇ ਹੋ, ਨੈਲੋ ਨਾਲ ਵੀ ਵੰਡੋ। ਕੀ ਇਹ ਹੁੱਡਾ ਸਾਜ਼ਿਸ਼ ਤਹਿਤ ਬੋਲੇ ਜਾਂ ਆਪ ਮਾਰੇ ਬੋਲੇ? ਪ੍ਰਤਾਪ ਬਾਜਵਾ ਇਹ ਹਾਈ ਕਮਾਂਡ ਦੀ ਸਾਜ਼ਿਸ਼ ਤਹਿਤ ਬੋਲੇ
ਕਿ ਭਾਈ ਇਹਨਾਂ ਦੇ ਪੈਰਵੇਂ ਲੱਗਣ ਦਿਓ, ਪੈਰਲਲ ਰੈਲੀਆਂ ਕਰੀ ਜਾਂਦੇ ਨੇ, ਪੈਰਲਲ ਧਰਨੇ ਲਾਈ ਜਾਂਦੇ ਨੇ, ਪੈਰਲਲ ਆਪਣਾ ਕੱਟ ਕਰੀ ਜਾਂਦੇ ਨੇ, ਉਹ ਇੰਡੀਆ ਗੱਠਜੋੜ 'ਚ ਨੇ, ਇਸ ਲਈ ਇਹਨਾਂ ਦੀਆਂ ਜੜ੍ਹਾਂ ਹਿਲਾਓ, ਇਹ ਆਪਣੇ ਫਿਕਰ 'ਚ ਪੈਣ। ਸੋ ਕੀ ਕਾਂਗਰਸ ਇੱਕ ਨੀਤੀ ਤਹਿਤ ਵੱਖਰੇ ਰਾਹ ਤੇ ਚੱਲ ਰਹੀ ਹੈ, ਜਾਂ ਇਹਨਾਂ ਦੇ ਖੇਤਰੀ ਲੀਡਰ ਬਾਗੀ ਹੋਣ ਜਾ ਰਹੇ ਨੇ, ਇਹ ਆਉਣ ਵਾਲਾ ਵਕਤ ਦੱਸੇਗਾ। ਜੀ, ਜੀ।